अस्सलाम वालेकुम जी। उम्मीद करना कि सारे ठीक हो। ते अच्छा जी, इसके दा दूसरा पार्ट और ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਵੀ ਸ਼ੇਅਰ ਹੋਵੇ। ਔਰ ਇਹ ਗੱਲਾਂ ਮੈਂ ਹਰ ਵੀਡੀਓ 'ਚ ਰਿਪੀਟ ਕਰਨਾ ਕਿਉਂਕਿ ਮੇਨ ਗੱਲਾਂ ਇਹ ਹੀ ਨੇ ਨਵੇਂ ਸਟੂਡੈਂਟ ਵਾਸਤੇ। ਕਿਉਂਕਿ ਜਦੋਂ ਫਿਰ ਤੁਸੀਂ ਪੜ੍ਹਨਾ ਸ਼ੁਰੂ ਕਰ ਲਿਆ, ਹਫਤਾ 10 ਦਿਨ ਗੁਜ਼ਰਦੇ ਨੇ, ਆਪਣੇ ਆਪ ਸਭ ਚੀਜ਼ਾਂ ਦੀ ਸਮਝ ਲੱਗ ਜਾਂਦੀ ਹੈ। ਠੀਕ ਹੈ, ਸਟਾਰਟਿੰਗ ਵਿੱਚ ਕਾਫੀ ਸਾਰੇ ਜ਼ਿਹਨ 'ਚ ਸਵਾਲ ਹੁੰਦੇ ਨੇ ਤੇ ਜਿਹੜੇ ਜ਼ਿਆਦਾ ਸਵਾਲ ਜ਼ਿਹਨ 'ਚ ਹੁੰਦੇ ਨੇ ਮੈਂ ਉਹ ਪਹਿਲਾਂ ਹੀ ਦੱਸ ਦਿੰਦਾ ਕਿ ਕੋਰਸ ਜਿਹੜਾ ਹੈ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ। ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਸਿਰਫ ਐਪਲੀਕੇਸ਼ਨ ਵੈਬ 'ਤੇ ਕਰਨੀ ਜੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ, ਔਰ ਇਹ ਐਪਲੀਕੇਸ਼ਨ ਵੀ ਫ੍ਰੀ ਹੈ, ਪੈਸੇ ਨਾਲ ਨਹੀਂ। ਤੇ ਦੂਸਰਾ ਆਰਗੂਮੈਂਟ ਹੀ ਕਰਿਆ ਕਰੋ ਜੀ ਜਿਹੜੇ ਅੱਗੇ ਸਟੂਡੈਂਟ ਪੜ੍ਹ ਰਹੇ ਨੇ। ਹਾਂ, ਇੱਕ ਚੀਜ਼ ਯਾਦ ਆ ਗਈ, ਕਾਫੀ ਵੀਡੀਓ 'ਚ ਮੈਂ ਯਾਦ ਨਹੀਂ ਸੀ, ਮਤਲਬ ਦੱਸ ਨਹੀਂ ਸਾਰਿਆ ਕਿ ਕੁਝ ਸਟੂਡੈਂਟ ਨੂੰ ਕੁਝ ਵੀਡੀਓ ਜਿਹੜੀਆਂ ਨੇ ਇੰਗਲਿਸ਼ ਵਿੱਚ ਆ ਜਾਂਦੀਆਂ ਨੇ, ਉਹ ਓਰੀਜਨਲ ਇੰਗਲਿਸ਼ ਵਿੱਚ ਨਹੀਂ, ਆਟੋਮੈਟਿਕਲੀ ਉਹਨਾਂ ਦੀ ਆਵਾਜ਼ ਚੇਂਜ ਹੋ ਜਾਂਦੀ ਹੈ। ਉਹ ਤੁਸੀਂ ਕੀ ਕਰਨਾ ਹੈ, ਵੀਡੀਓ ਪਲੇ ਕਰਕੇ ਸੈਟਿੰਗ ਵਿੱਚ ਜਾਣਾ ਹੈ। ਸੈਟਿੰਗ ਵਿੱਚ ਕੁਝ ਆਡੀਓ ਟਰੈਕ ਜਾਂ ਕੁਝ ਹੋਰ ਇਸ ਤਰ੍ਹਾਂ ਦਾ ਆਡੀਓ ਵਾਲਾ ਆਪਸ਼ਨ ਹੋਵੇਗਾ, ਉਹਦੇ ਵਿੱਚ ਜਾ ਕੇ ਤੁਸੀਂ ਉੱਥੇ ਓਰੀਜਨਲ ਕਰ ਦੇਣਾ। ਇੰਗਲਿਸ਼ ਹੋਈ ਹੋਵੇ ਦੀ ਤੁਸੀਂ ਓਰੀਜਨਲ ਕਰ ਦੇਣਾ। ਠੀਕ ਹੈ ਜੀ। ਤੇ ਬਾਕੀ ਮੈਂ ਦੱਸ ਰਿਹਾ ਸੀ ਕਿ ਜਿਹੜੇ ਸਟੂਡੈਂਟ ਅੱਗੇ ਪੜ੍ਹਦੇ ਨੇ ਪਏ ਉਹਨਾਂ ਵਾਸਤੇ ਕਿ ਆਰਗੂਮੈਂਟ ਹੀ ਕਰੋ ਜਿੰਨੇ ਕਰ ਸਕਦੇ ਹੋ। ਗਲਤੀਆਂ ਨਹੀਂ ਘਟਦੀਆਂ ਪਈਆਂ ਫਿਰ ਵੀ ਆਰਗੂਮੈਂਟ ਹੀ ਕਰੋ, ਹੋਰ ਕੋਈ ਤਰੀਕਾ ਨਹੀਂ ਗਲਤੀ ਘਟਾਣੇ ਦਾ। ਆਰਗੂਮੈਂਟ ਹੀ ਕਰਨੇ ਜੇ ਤੇ ਉਹਦੇ ਨਾਲ ਹੀ ਗਲਤੀਆਂ ਘਟਣੀਆਂ ਨੇ। ਅਗਰ ਤੁਹਾਡੇ ਕੋਲ ਟਾਈਮ ਹੁੰਦਾ ਹੈ ਤੇ ਫਿਰ ਸਕੇਦੇ ਵੀ ਕਰੋ ਔਰ ਆਰਗੂਮੈਂਟ ਵੀ ਕਰਦੇ ਜਾਓ, ਪੂਰੇ ਕੋਰਸ ਤੇ ਰਿਪੀਟ ਕਰਦੇ ਜਾਓ। ਜਿੰਨਾ ਰਿਪੀਟ ਕਰੋਗੇ ਉਨੀ ਤਿਆਰੀ ਠੀਕ ਹੋਵੇਗੀ। ਅਗਰ ਟਾਈਮ ਤੁਹਾਡੇ ਕੋਲ ਥੋੜਾ ਹੁੰਦਾ ਹੈ ਕਿਸੇ ਵਜ੍ਹਾ ਤੋਂ ਤੇ ਫਿਰ ਕਮ ਅਜ਼ ਕਮ ਉਸ ਚੈਪਟਰ ਦੇ ਉਸ ਪੇਜ ਦੇ ਆਰਗੂਮੈਂਟ ਜ਼ਰੂਰ ਕਰੋ ਜਿੱਥੋਂ ਤੁਹਾਡੀਆਂ ਗਲਤੀਆਂ ਹੁੰਦੀਆਂ ਨੇ। ਠੀਕ ਹੈ, ਤੇ ਚਲੋ ਜੀ 16 ਨੰਬਰ ਸਵਾਲ ਵੇਖਨੇ ਆ। ਸਾਈਕਲ ਵਾਲਾ ਇਸ਼ਾਰਾ ਆ ਗਿਆ। Il semaforo in figura, ਜਿਹੜਾ ਇਸ਼ਾਰਾ ਤਸਵੀਰ ਦੇ ਵਿੱਚ ਹੈ। Con luce gialla fissa accesa, ਕਹਿੰਦਾ ਪੀਲੀ ਫਿਕਸ ਲਾਈਟ ਦੀ ਆਨ ਹੈ। Impone ai conducenti di bicicletta ਤੇ ਸਾਈਕਲ ਦੇ ਡਰਾਈਵਰਾਂ ਨੂੰ ਇਹ ਕਹਿ ਰਹੀ ਹੈ di liberare velocemente, ਕਿ ਜਲਦੀ ਨਾਲ ਖਾਲੀ ਕਰ ਦਿਓ incrocio ਚੌਕ ਨੂੰ, se lo hanno già impegnato, ਅਗਰ ਇਹਦੇ ਉੱਤੇ ਚਲੇ ਗਏ ਹੋ vero। 17 ਨੰਬਰ è obbligatorio ridurre la velocità, ਕਹਿੰਦਾ ਲਾਜ਼ਮੀ ਹੈ ਸਪੀਡ ਨੂੰ ਘਟਾਣਾ। ਇਹ alla occorrenza fermarsi negli incroci, ਤੇ ਜ਼ਰੂਰਤ ਹੋਵੇ ਤੇ ਰੁਕਣਾ ਵੀ ਹੈ। per far passare i veicoli, ਉਹਨਾਂ ਗੱਡੀਆਂ ਨੂੰ ਗੁਜ਼ਾਰਨੇ ਦੇ ਲਈ। ਕੋਈ specie la presidenza, ਜਿਹੜੀਆਂ ਆਪਣੇ ਹੱਕ ਦਾ ਇੰਤਜ਼ਾਰ ਕਰ ਰਹੀਆਂ ਨੇ vero। 18 ਨੰਬਰ per effettuare la svolta a destra, ਕਹਿੰਦਾ ਸੱਜੇ ਮੁੜਨੇ ਦੇ ਲਈ। occorre tenersi, ਜ਼ਰੂਰੀ ਹੈ ਰਹਿਣਾ। il più vicino possibile, ਜਿਤਨਾ ਨਜ਼ਦੀਕ ਰਹਿ ਸਕਦੇ ਹੋ। al margine destro della carreggiata, carreggiate ਦੇ ਸੱਜੇ ਕਿਨਾਰੇ ਦੇ vero ਜੀ। ਸੱਜੇ ਮੁੜਨੇ ਵਾਸਤੇ ਸੱਜੇ ਕਿਨਾਰੇ ਦੇ ਨਜ਼ਦੀਕ ਰਹਿਣਾ ਜ਼ਰੂਰੀ ਹੈ ਜਿੰਨਾ ਰਹਿ ਸਕਦੇ ਹੋ। 19 ਨੰਬਰ tutti i passeggeri dei veicoli a motore, ਕਹਿੰਦਾ ਇੰਜਨ ਵਾਲੀ ਗੱਡੀ ਦੇ ਸਾਰੇ ਪੈਸੇਂਜਰ ਨੇ devono prendere posto in modo, ਉਹ ਇਸ ਤਰੀਕੇ ਨਾਲ ਬੈਠਣ, ਇਸ ਤਰੀਕੇ ਨਾਲ ਆਪਣੀ ਜਗ੍ਹਾ ਫੜਨ। da non limitare la libertà del conducente, ਜੇ ਡਰਾਈਵਰ ਦੀ ਆਜ਼ਾਦੀ ਨੂੰ ਘੱਟ ਨਾ ਕਰਨ। ਇਹ da non impedirgli la visibilità, ਤੇ ਉਹਨੂੰ ਦੇਖਣੇ ਵਿੱਚ ਵੀ ਉਹਨੂੰ ਕੋਈ ਰੁਕਾਵਟ ਨਾ ਆਵੇ, ਉਹਦੇ ਵੇਖਣੇ ਵਿੱਚ ਵੀ ਕੋਈ ਕਮੀ ਪੈਦਾ ਨਾ ਹੋਵੇ vero। ਅੱਛਾ ਜੀ, ਇਹਦੇ ਵਿੱਚ prendere ਆਏ ਹੈ sempre vero ਤੇ ਇੱਕ ਫਾਲਸੋ ਹੁੰਦਾ ਹੈ alpina। ਠੀਕ ਹੈ। 20 ਨੰਬਰ il punteggio sulla patente, ਜਿਹੜੀਆਂ patente ਦੀਆਂ punਤੀਆਂ ਨੇ diminuisce, ਘਟਣਗੀਆਂ। quando si commettono particolari infrazioni, ਜਦੋਂ ਕੋਈ ਖਾਸ ਖਿਲਾਫਵਰਜ਼ੀ ਕਰਦੇ ਹੋ al codice della strada, ਸੜਕ ਦੇ ਕਾਨੂੰਨ ਦੀ vero ਜੀ। ਜਿਹੜੀ ਉਹਨਾਂ ਕੋਈ ਦਫਾ ਧਾਰਾ ਲਿਖੀ ਹੈ ਵੀ ਅਗਰ ਇਹਦੀ ਖਿਲਾਫਵਰਜ਼ੀ ਹੁੰਦੀ ਹੈ, ਇਸ ਕਾਨੂੰਨ ਦੀ ਖਿਲਾਫਵਰਜ਼ੀ ਹੁੰਦੀ ਹੈ ਫਿਰ ਪੁੰਤੀਆਂ ਕੱਟੀਆਂ ਜਾਣਗੀਆਂ। ਅਗਰ ਉਹਦੀ ਕਰਦੇ ਹੋ ਤੁਸੀਂ ਤੇ ਫਿਰ ਤੁਹਾਡੀਆਂ ਪੁੰਤੀਆਂ ਕੱਟਣਗੀਆਂ। ਅਗਰ ਇਹ ਨਹੀਂ ਕਿ ਸੜਕ ਦੇ ਉੱਤੇ ਕੋਈ ਵੀ ਖਿਲਾਫਵਰਜ਼ੀ ਹੋਈ ਤੁਹਾਡੀ ਪੁੰਤੀ ਕੱਟੀ ਜਾਣ, ਸਿਰਫ ਜਿਹੜੀ ਉਹਨਾਂ ਕੋਈ ਜਿਹੜੇ ਕਾਨੂੰਨ ਰੱਖੇ ਨੇ। ਅੱਛਾ ਜੀ, ਇੱਥੇ ਵੀ ਆਏ ਸੀ। ਹਾਂਜੀ, ਪਾਰਟੀਕੁਲਾਰੀ ਆਏ ਹੈ sempre vero ਤੇ 4 ਫਾਲਸੋ ਨੇ। 21 ਨੰਬਰ la assicurazione per la responsabilità civile auto, ਜਿਹੜੀ ਇੰਸ਼ੋਰੈਂਸ ਵਿੱਚ ਆਵੇ ਇਹ obbligatoria per legge, ਕਹਿੰਦਾ legge ਦੇ ਵਿੱਚ obbligatoria ਵੇ, ਲਾਜ਼ਮੀ ਹੈ vero। ਅੱਛਾ ਜੀ, legge ਸਵਾਲ ਦੇ ਐਂਡ ਤੇ ਆਵੇ ਜਿਸ ਤਰ੍ਹਾਂ ਇਹ ਹੈ ਤੇ vero ਹੈ। ਅਗਰ ਸਵਾਲ ਦੇ ਵਿੱਚ ਕਿਧਰੇ ਆ ਜਾਂਦਾ ਹੈ ਤੇ ਫਿਰ falso ਹੈ। 22 ਨੰਬਰ
खब्बी साइड तो जी कॉन्फ्लुएंस आवे। Il segnale raffigurato da निशान दिखाया गया है posto sulle autostrade, कहंदे autostrade उत्ते मौजूद है। Precede il segnale ते कहंदे अगे निशान है। L'obbligo di svolta a sinistra भी लाजमी है खब्बे मुड़ना, फालतू जी है सड़क वाल तुसी खब्बे नहीं मुड़ सकते। 23 नंबर जी निशान का की मतलब है सड़क ते काम चल रहा है और सड़क ते काम चल रहा है तो फिर यह चीज़ां मिल सकदियां मशीनरी या कुछ उस तरह जो जिहड़ा मटीरियल होंदा है यह चीज़ां सड़क ते मिल सकदियां। Il segnale raffigurato previsa era निशान दिखाया गया दस रहा है eventuali depositi temporanei di materiali, भाई आरजी तौर पर मटीरियल हो सकता है वो मकीनियारी या जी मशीनरी ये हो सकती है वेरो। 24 नंबर अच्छा जी अगे जो उत्ते 22 नंबर सवाल है ये वेखो ये पनेलो खब्बी साइड तो कॉन्फ्लुएंस आया है तो यह जो 24 नंबर ये सज्जी साइड तो आ गया। Il segnale raffigurato era निशान दिखाया गया su autostrada ते non comporta una riduzione della velocità, कहंदा इस निशान दे नाल ये चीज शामिल कोई नहीं कि तुसां स्पीड भी घटानी है, फालतू स्पीड घटानी है। अच्छा 25 नंबर निशान का की मतलब है जी strada comunale नंबर बस दस रहा है। Il segnale raffigurato indica era निशान दिखाया गया दस रहा है su strada urbana सड़क दे उत्ते il numero del cavalcavia, कहंदा cavalcavia जेहड़े पोल टाइप होंदे ना इन्हां दा नंबर दस रहा है फालसो जी। अच्छा जी cavalcavia आ गया sempre फालसो ते 4 वेरो भी ने, सॉरी हाँ जी फालसो मैं लिख दिता है 4 वेरो ने। 26 नंबर la distanza minima di sicurezza era घट्टो-घट्ट फासला है se si viaggia a 150 km all'ora, अगर तुसी 150 ਦੀ स्पीड से चल रहे हो deve essere di circa 25 metri, फिर कहना तकरीबन तुहाडा 25 मीटर फासला होना चाहिए फालसो। 27 नंबर जी बिल्कुल ही आसान तस्वीर है, पहला ई जाएगी फिर सी तो फिर एम, ई सी एम इस तरह जान दिया। Dovendo attraversare incrocio, कहंदा चौक क्रॉस करना जे rappresentato in figura या तस्वीर दिखाया गया है il veicolo M, कहंदा दी M गड्डी है ट्रांसिटा per primo ए पहला चले दी फालसो जी ये सब नु एंड ते जा रही है। 28 नंबर ए पनेलो गड्डी दे पीछे लाई दी है और कदों पीछे लाई दी है जदों गड्डी दे पीछे समान वधिया आवे और वधिया समान है ओदे पीछे ए पनेलो लाई दी है। Il pannello raffigurato ਜਿਹੜੀ पनेलो दिखाई गई है va usato nel caso, कहंदा है ਉਹ सूरत उस हालत ਵਿੱਚ इस्तेमाल ਹੋਵੇਗੀ in cui il carico sporga, ਜਦੋਂ ਸਮਾਨ ਵਧੀਆ ਹੋਵੇ dietro al veicolo ਗੱਡੀ ਦੇ ਪਿੱਛੇ anche se di poco, ਭਾਵੇਂ ਥੋੜਾ ਜਿਹਾ vero। 29 ਨੰਬਰ in caso di infosamento, ਕਹਿੰਦਾ ਹੈ ਉਹ सूरत ਜਦੋਂ ਫਸ ਗਏ ਹੋ su neve ਬਰਫ਼ ਦੇ ਉੱਤੇ sabbia रेत ਦੇ ਉੱਤੇ non riuscendo a spostare il veicolo, ਤੁਸੀਂ ਗੱਡੀ ਨੂੰ ਨਹੀਂ ਹਟਾ ਸਕਦੇ ਪਏ ਇਹ consigliabile, ਫਿਰ ਕਹਿੰਦਾ ਤੁਹਾਡੇ ਵਾਸਤੇ ਸਲਾਹ ਹੈ inserire sotto la ruota, ਵੀ ਟਾਇਰ ਦੇ ਥੱਲੇ ਕੁਝ ਦਿਓ ਕਿ salita qualcosa, ਜਿਹਦੇ ਉੱਤੇ ਉਹ ਟਾਇਰ ਚੜੇ ਕਿ faccia attrito, ਜਿਹੜੀ ਰਗੜ ਪੈਦਾ ਕਰੇ, ਠੀਕ ਹੈ वेरो। अच्छा जेकर सच ने ब्रैकेट भी दसता है पेसी दी लेनी हो मतलब कोई लकड़ का पीस दियो तो पेती दल वहीकल कुछ नहीं मिलता तो गड्डी दे मैट दे दियो, चैतरा वगैरह वगैरह, ठीक है जी। तो चैतरा आया सैंपरे वेरो एक फालसो अचाइयो नाल, बाकी उत्ते कौंसिलियाबिले भी आए सी सैंपरे वेरो 4 फालसो ने, सब भी आए है ये भी सैंपरे वेरो फालसो कोई नहीं। 3 नंबर per evitare rumori fastidiosi, कहना है शोर तो बचने दे लई durante la guida driving ਦੇ ਦੌਰਾਨ। occorre sostituire il clacson, कहना हॉर्न ਨੂੰ ਚੇਂਜ ਕਰ ਲਓ con le luci ad intermittenza, ਜਿਹੜੇ intermittenza मतलब डिपर ਹੁੰਦੇ ਨੇ ਲਾਈਟਾਂ ਨਾਲ ਇਸ਼ਾਰਾ ਕਰੀਦਾ ਉਹਦੇ ਨਾਲ ma solamente di notte, ਸਿਰਫ ਰਾਤ ਨੂੰ ਫਾਲਸੋ ਜੀ। ਅੱਛਾ ਸੋ ਹਰਨ ਨੂੰ ਚੇਂਜ ਕਰਨ ਦਾ ਮਤਲਬ ਕੀ ਹੈ ਬਈ ਹਰਨ ਦੀ ਜਗ੍ਹਾ ਤੇ ਤੁਸੀਂ ਇਹ ਲਾਈਟਾਂ ਜਿਹੜੀਆਂ ਨੇ ਇਹ ਇਸਤੇਮਾਲ ਕਰ ਲਓ ਫਾਲਸੋ। ਬਾਕੀ ਜੀ sostituire ਆਏ ਆ ਇਹ sempre falso ਤੇ ਦੇ वेरो भी है, पुछ लवे जे मैनू नहीं पता हूँ। ते लो जी अज की वीडियो खत्म करने इंशाल्लाह मिलने नेक्स्ट वीडियो ते।